ਮਮਾ ਰਫੀਕ ਜੀ। ਤੇ ਤੁਸੀਂ ਇੰਡੀਆ ਚੋਂ ਕਿਹੜੀ ਜਗ੍ਹਾ ਤੇ ਆਏ ਸੀ ਜੀ? ਇੰਡੀਆ ਤੋਂ ਜੀ ਕਸੂਰ ਆਏ ਆ। ਅੱਛਾ ਜੀ। ਕਸੂਰੋਂ ਫਿਰ ਪਿੰਡ ਹੈਗਾ ਸੀ ਨੰਦਗੜ੍ਹ ਤੱਕੀਆ। ਅੱਛਾ ਜੀ। ਉੱਥੋਂ ਜੀ ਅਸੀਂ ਫਿਰ ਇੱਥੇ ਥਲ ਚ ਆ ਗਏ। ਠੀਕ ਹੈ। ਥਲਾਂ ਚ ਨਹਿਰਾ ਸ਼ਹਿਰਾ ਤਾਂ ਹੈ ਕੋ ਨਹੀਂ ਸੀ, ਥਲ ਕਿਹੜੀ ਜੰਗਲੀ ਜੰਗਲ ਸੀ। ਥਲ ਕਿਹੜੀ ਜਗ੍ਹਾ ਤੁਸੀਂ ਆਏ? ਤੇ ਇੱਥੇ 116 ਚੱਕ ਲਾਹੌਰੀ ਵਾਲਾ ਅੱਛਾ ਜੀ। ਸਾਰੇ ਟੋਟਲ ਲਾਹੌਰੀਏ ਨੇ ਇੱਥੇ ਬੈਠੇ ਸੀ ਉਹ ਚੱਕ ਦੇ ਵਿੱਚ। ਅੱਛਾ ਜੀ। ਬਸ ਉੱਥੇ ਆਪਦਾ ਟਿੱਬੇ ਹੀ ਟਿੱਬੇ ਹੈਗੇ ਸੀ। ਹਨੇਰੀ ਆਉਣੀ ਦਿਸਣੀ ਕੋਈ ਸ਼ੈ ਨਾ ਲੱਭਣੀ ਕੋਈ ਸ਼ੈ, ਬੰਦਾ ਨਹੀਂ ਸੀ ਲੱਭਦਾ। ਅੱਛਾ ਜੀ। ਬਸ ਇੱਥੋਂ ਜੀ ਦਾਣੇ ਭਿਆਉਣੇ ਨੇ ਤਾਂ 10 ਮੀਲ ਪੰਧ ਆਈ ਤੇ ਇੱਥੇ ਚੁੱਕ ਲੈਣੇ ਮਣ ਦਾਣੇ ਤੇ ਲੱਗਿਆ ਜਾਣਾ ਤੇ ਸ਼ਹਿਰ ਜਾ ਕੇ ਭਿਆ ਕੇ ਤੇ ਲੈ ਕੇ ਆਉਣੇ। ਵਾਹ ਜੀ। ਤੇ ਕਿੰਨੇ ਬੰਦੇ ਤੁਸੀਂ ਆਏ ਜੀ ਤੇ? 40 ਬੰਦੇ ਟੋਟਲ ਆਏ ਸੀ ਤੇ। ਅੱਛਾ ਜੀ। ਤੇ 40 ਦੇ ਵਿੱਚੋਂ ਬਸ ਹੁਣ ਕਿਹੜਾ ਐਂਡ ਹੋ ਗਿਆ, ਬਸ ਇੱਕ ਅੱਧਾ ਬੰਦਾ ਹੀ ਬਚਿਆ, ਬਾਕੀ ਸਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ। ਅੱਛਾ ਜੀ। ਤੇ ਥਾਲੀ ਬਾਹਰ ਨਹਿਰੀ ਬਾਅਦ ਦੇ ਵਿੱਚ ਆਈ ਹੈ। ਅੱਛਾ ਜੀ। ਹਾਂਜੀ। ਤੇ ਇਹ ਤੁਸੀਂ ਉੱਥੇ ਕਿਵੇਂ ਕੋਈ ਵਾਕਿਆ ਤੁਸੀਂ ਸੁਣਾਉਂਦੇ ਸੀ ਉਹ ਗੋੜ ਵਾਲਾ? ਹਾਂ ਜੀ, ਗੋੜ ਵਾਲਾ ਇਹ ਸੀ ਵੀ ਉਹ ਗੋੜ ਇਸ ਤਰ੍ਹਾਂ ਵੀ ਕਮਾਦ ਉਦੋਂ ਲੈ ਕੇ ਆਏ ਕਸੂਰ ਚੋਂ ਬੀਜਾ, ਇੱਥੇ ਲਿਆ ਕੇ ਲਾਇਆ। ਉਹ ਜੀ ਵਾਹਵਾ ਤਕਰੀਬਨ 2-2 ਫੁੱਟ ਹੋ ਗਿਆ, 3-3 ਫੁੱਟ। ਉਹ ਬੰਦੇ ਜੋ ਇੱਥੋਂ ਦੇ ਪੈ ਜਿਹੜੇ ਪਹਿਲੇ ਸੀ ਇੱਥੇ ਰਹਿੰਦੇ, ਉਹਨਾਂ ਨੇ ਫੜ ਕੇ ਕਈ ਨਾ ਪੱਟ ਛੱਡਿਆ। ਕਈਆਂ ਨਾਲ ਪੱਟਿਆ ਤਾਂ ਉਹਨਾਂ ਹਜੇ ਗੋੜ ਤਾਂ ਬਣਿਆ ਕੋ ਨਹੀਂ ਹੈਗਾ। ਅਸੀਂ ਫਿਰ ਉਹਨਾਂ ਨੂੰ ਪੁੱਛਿਆ, ਯਾਰ ਇਹ ਤਾਂ ਗੋੜ ਤਾਂ ਬਣਨਾ ਇਸ ਤਰੀਕੇ ਨਾਲ, ਤੇ ਤੁਸੀਂ ਇਹ ਮਤਲਬ ਕਮਾਲ ਹੀ ਪੱਟ ਛੱਡਿਆ। ਇਹੋ ਜਿਹਾ ਜੀ ਉਹ ਮੁਲਕ ਸੀ ਉਦੋਂ, ਇਹੋ ਜਿਹਾ ਹਾਲਾਤ ਸੀ, ਇਹੋ ਜਿਹੇ ਬੰਦੇ ਤੇ ਸਿੱਧੇ ਸਾਧੇ ਸੀ। ਅੱਜ ਕੱਲ੍ਹ ਤਾਂ ਦੌਰ ਹੀ ਬਹੁਤ ਖਰਾਬ ਹੋ ਗਿਆ ਹੈ, ਦੁਨੀਆ ਕਿਤੇ ਤੇ ਕਿਤੇ ਪਹੁੰਚ ਗਈ ਹੈ। ਤੇ ਉਹ ਵੀ ਬੰਦੇ ਹੈਗੇ ਸੀ, ਹੁਣ ਠੀਕ ਠਾਕ। ਹੁਣ ਉਸ ਬੰਦੇ ਮੰਨਦੇ ਨਹੀਂ ਉਸ ਗੱਲ ਨੂੰ ਵੀ ਅਸੀਂ ਪਹਿਲੇ ਇਹ ਜਿਹੇ ਹੈਗੇ ਸਾਂ।